ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ ਵੱਡੀਆਂ 24 ਘੰਟੇ ਵਾਲੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਕਹਿੰਦੇ ਆ। ਉਦੋਂ ਜਦੋਂ ਅੱਜ ਅਮਰੀਕਾ 'ਚ 17 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 18 ਅਪ੍ਰੈਲ 2026 ਦਾ ਦਿਨ ਚੜ ਚੁੱਕਿਆ ਹੈ। ਇਹ ਖਬਰਾਂ ਅਸੀਂ ਹਫ਼ਤੇ 'ਚ ਪਾਈਆਂ ਨੇ, ਮੰਡੇ ਟੂ ਫਰਾਈਡੇ ਤੁਹਾਡੇ ਲੈ ਕੇ ਆਉਂਦੇ ਆ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਹਲੇ ईरान ने आबनाए हर्म्स वाला समंदरी नाका खोल दिता है। ट्रंप होਰਾਂ ਵੱਲੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਤੇ ਫੌਜ ਮੁਖੀ ਹੋਰਾਂ ਨੂੰ ਧੰਨਵਾਦ ਆਖਿਆ ਗਿਆ ਹੈ। ਕੀ ਜਾਣਕਾਰੀ ਹੈ? ਜਾਣਕਾਰੀ ਇਹ ਜੀ ਕਿ ਪੂਰੀ ਦੁਨੀਆ ਦੇ ਸਾਹ 'ਚ ਸਾਹ ਆਇਆ ਕਿ ਆਬਨਾਏ ਹਰਮ ਜਾਂ ਉਹ ਨਾਕਾ ਜਿਹੜਾ ਈਰਾਨ ਵੱਲੋਂ ਲਾਇਆ ਗਿਆ ਸੀਗਾ ਔਰ ਆਈਜਾਈ ਬੰਦ ਕੀਤੀ ਗਈ ਸੀਗੀ, ਉਹ ਖੁੱਲ ਗਿਆ ਔਰ ਉਹਦੇ ਨਾਕੇ ਦੇ ਖੁੱਲਣ ਦੇ ਨਾਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੇ ਜਿਹੜੇ ਮੁੱਲ ਸਨ ਉਹਨਾਂ ਦੇ ਵਿੱਚ ਘਾਟਾ ਜਿਹੜਾ ਉਹ ਵੇਖਣ ਨੂੰ ਲੱਭਾ। ਔਰ ਬਕਾਇਦਾ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਸ ਮਾਮਲੇ ਦੇ ਵਿੱਚ ਪਾਕਿਸਤਾਨੀ ਕਿਰਦਾਰ ਆ ਜਿਹੜਾ ਉਹਦੀ ਸਲਾਹਨਾ ਕੀਤੀ ਹੈ। ਪਾਕਿਸਤਾਨੀ ਮੀਡੀਆ ਦੇ ਤੇ ਸ਼ਾਦਿਆਨੇ ਵੱਜਣ ਡੇ ਨੇ ਨਾ ਤੇ ਨਿਊਟਰਲ ਹੋ ਗਏ ਅਸੀਂ। ਬਾਕੀ ਸਾਊਦੀ ਅਰਬ ਬੇਸਡ ਇੱਕ ਉਰਦੂ ਵੈਬਸਾਈਟ ਦਾ ਇਹ ਦਾਵਾ ਹੈ ਕਿ ਉਹਨਾਂ ਨੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਹੋਣੇ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਤਾਰੀਫੀ ਬੋਲ, ਧੰਨਵਾਦ ਤੇ ਨਹੀਂ ਤਾਰੀਫੀ ਬੋਲ ਨੇ ਜਿਹੜੇ ਉਹ ਬੋਲੇ ਨੇ ਕਿ ਇਹ ਦੋਵੇਂ ਬੰਦੇ ਨੇ ਜਿਹੜੇ ਬੜਾ ਕਮਾਲ ਜਿਹੜਾ ਇਹ ਕਰ ਰਹੇ ਨੇ, ਬਹੁਤ ਸ਼ਾਨਦਾਰ ਕਰ ਰਹੇ ਨੇ। ਇਹ ਬਿਆਨ ਹੈ ਜਿਹੜਾ ਇਹ ਉਹਨਾਂ ਦਾ ਸਾਹਮਣੇ ਆਇਆ ਹੈ। ਆਬਨਾਏ ਹਰਮ ਖੁੱਲਣ ਤੋਂ ਬਾਅਦ ਅਮਰੀਕਾ ਨੇ ਈਰਾਨ ਵੱਲੋਂ ਤੇ ਇਹ ਤਸਦੀਕ ਹੋ ਗਈ, ਪਰ ਅਮਰੀਕਾ ਕਹਿਣ ਡਿਆ ਕਿ ਅਸੀਂ ਈਰਾਨੀ ਬਹਿਰੀ ਜਹਾਜ਼ਾਂ ਦੀ ਜਾਂ ਤੇਲ ਲੈ ਕੇ ਆਉਣ ਵਾਲੇ ਸਾਰੇ ਸ਼ਿਪਸ ਨੇ ਜਿਹੜੇ ਉਹਨਾਂ ਦੀ ਨਾਕਾਬੰਦੀ ਉਦੋਂ ਤੱਕ ਰੱਖਾਂਗੇ ਜਦੋਂ ਤੱਕ ਈਰਾਨ ਦੇ ਨਾਲ ਯੂਰੇਨੀਅਮ ਜਾਂ ਐਟੋਮਿਕ ਮਾਮਲਿਆਂ ਦਾ ਕੋਈ ਸਮਝੌਤਾ ਜਿਹੜਾ ਉਹ ਨਹੀਂ ਹੋ ਜਾਂਦਾ। ਤੇ ਇਹ ਸਮਝੋ ਕਿ ਈਰਾਨ ਵਾਲੇ ਪਾਸੇ ਜਿਹੜੇ ਆ ਡੱਕਾ ਲਾਇਆ ਗਿਆ ਸੀਗਾ, ਉਹਨਾਂ ਨੇ ਆਖਿਆ ਕਿ ਚਲੋ ਸਾਰੇ ਆ ਜਿਹੜੇ ਉਹ ਨਿਕਲ ਜਾਓ, ਪਰ ਈਰਾਨ ਦੀ ਔਰ ਅਮਰੀਕਾ ਦੀ ਆਪਸ 'ਚ ਜਿਹੜੀ ਟਸਰ ਹੈ ਉਹ ਹਜੇ ਉੱਥੇ ਤੱਕ ਹੀ ਹੈ ਕਿ ਜਦੋਂ ਤੱਕ ਕੋਈ ਸਮਝੌਤਾ ਸਿਰੇ ਨਹੀਂ ਚੜਦਾ। ਸਮਝੌਤਾ ਕਿੱਦਾਂ ਸਿਰੇ ਚੜੇਗਾ ਇਹ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਬੁੱਧਵਾਰ ਦਾ ਦਿਨ ਜਿਹੜਾ ਉਹ, ਔਰ ਪਾਕਿਸਤਾਨ ਨੇ ਕਿਹਾ ਕਿ ਨਹੀਂ ਜੀ ਅਸੀਂ ਕੋਈ ਇੱਕ ਦਿਨ ਜਾਂ ਇੱਕ ਤਰੀਕ ਨਹੀਂ ਦੱਸ ਸਕਦੇ। ਇੱਥੇ ਇਹ ਵੀ ਦੱਸਦੇ ਜਾਈਏ ਕਿ ਤਾਰੀਖ ਤੇ ਸਾਹਮਣੇ ਆਉਣੀ ਨਹੀਂ ਆਉਣੀ, ਪਰ ਇਸਲਾਮਾਬਾਦ ਸ਼ਹਿਰ ਦੇ ਵਿੱਚ ਸਿਕਿਉਰਿਟੀ ਦੇ ਭਾਰੇ ਪ੍ਰਬੰਧ ਨੇ ਜਿਹੜੇ ਉਹ ਕਰਨ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਜ਼ੋਰਾਂ ਦੇ ਉੱਤੇ ਆ। 30,000 ਪੁਲਿਸ ਨਫਰੀ ਹੈ ਜਿਹੜੀ ਉਹ ਪੰਜਾਬ ਕੋਲੋਂ ਮੰਗੀ ਫੈਡਰਲ ਨੇ। ਇਹ 30,000 ਬੰਦੇ ਨੇ ਜਿਹੜੇ ਇਹਨਾਂ ਨੂੰ ਡਿਊਟੀ ਵਾਸਤੇ ਸੱਦ ਲਿਆ, ਮੰਗੇ ਨਹੀਂ, ਬੁਲਾ ਲਿਆ ਆ। ਔਰ ਇਹਨਾਂ ਦੇ ਸਮਝੋ ਕਿ ਕੈਂਪ ਸ਼ੈਂਪ ਨੇ ਜਿਹੜੇ ਉਹ ਇਸਲਾਮਾਬਾਦ 'ਚ ਲੱਗਣ ਡੇ ਨੇ। ਕਿਸੇ ਵੇਲੇ ਵੀ ਕੋਈ ਵੀ ਇਸਲਾਮਾਬਾਦ ਦੇ ਵਿੱਚ ਦੁਬਾਰਾ ਵੱਡਾ ਖੜਾਕ ਜਿਹੜਾ ਹੋ ਸਕਦਾ ਆ। ਸੋ ਸਿਕਿਉਰਿਟੀ ਵੱਲੋਂ ਪਾਕਿਸਤਾਨ ਦੇ ਪ੍ਰਬੰਧ ਨੇ ਜਿਹੜੇ ਉਹ ਦੱਸਣ ਦੇ ਨੇ ਔਰ ਪੰਜਾਬ ਤੋਂ ਇੰਨੀ ਰਿਜ਼ਰਵ ਫੋਰਸ ਦਾ ਸੱਦਣਾ ਜਿਹੜਾ ਉਹ ਇਹ ਇਸ਼ਾਰੇ ਦੇਣ ਰਿਹਾ ਹੈ ਕਿ ਅਗਲੇ ਕੁਝ ਘੰਟੇ, ਕੁਝ ਦਿਨ ਨੇ ਜਿਹੜੇ ਉਹਨਾਂ 'ਚ ਕੋਈ ਵੱਡਾ ਮਾਮਲਾ ਜਿਹੜਾ ਉਹ ਸਿਰੇ ਲੱਗਣ ਵਾਲਾ, ਔਰ ਰੱਬ ਕਰੇ ਕਿ ਸਿਰੇ ਲੱਗ ਜਾਏ, ਜੰਗਬੰਦੀ ਹੋ ਜਾਏ, ਮਾਮਲੇ ਸੁਧਾਰ ਵਾਲੇ ਪਾਸੇ ਆ ਜਾਣ ਔਰ ਕੋਈ ਇਹੋ ਜਿਹੀ ਗੱਲ ਹੋਏ ਕਿ ਜਿਹੜੀ ਕਿਸੇ ਵੀ ਇੱਕ ਧਿਰ ਦੇ ਨਾਲ ਧੱਕਾ ਨਾ ਹੋਵੇ, ਸਾਰਿਆਂ ਲਈ ਖੁਸ਼ੀ ਦੇ ਨਾਲ ਕਾਬਿਲ ਕਬੂਲ ਹੋਵੇ। ਜੀ ਪਾਕਿਸਤਾਨ 'ਚ ਤੇਲ ਦੇ ਸਭ ਤੋਂ ਵੱਡੇ ਖੂਹ ਨੇ ਪੈਦਾਵਾਰ ਦੇਣੀ ਸ਼ੁਰੂ ਕਰ ਦਿੱਤੀ। ਕੀ ਅਪਡੇਟ ਹੈ ਤੁਹਾਡੇ ਕੋਲ? ਇਹ ਜੀ ਸੂਬਾ ਖੈਬਰ ਪਖਤੂਨਖਵਾ ਹੈ ਪਾਕਿਸਤਾਨ ਦਾ, ਉਹਦਾ ਇਲਾਕਾ, ਉਹਦਾ ਜ਼ਿਲ੍ਹਾ ਹੈ ਕੋਹਾਟ। ਕੋਹਾਟ ਦੇ ਵਿੱਚ ਤੇਲ ਸਭ ਤੋਂ ਵੱਡਾ ਜਿਹੜਾ ਖੂਹ ਆ ਉਹ ਕੋਹਾਟ ਦੇ ਵਿੱਚ ਆ ਔਰ ਇਹਨੇ ਹੁਣ ਕਮਰਸ਼ੀਅਲ ਲੈਵਲ ਦੇ ਉੱਤੇ ਤੇਲ ਆ ਜਿਹੜਾ ਉਹਦੀ ਪੈਦਾਵਾਰ ਦੇਣਾ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਪੈਟਰੋਲੀਅਮ ਦੇ ਜਿਹੜੇ ਵਜ਼ੀਰ ਨੇ ਫੈਡਰਲ ਪਾਕਿਸਤਾਨ ਦੇ ਪਰਵੇਜ਼ ਮਲਕ, ਉਹਨਾਂ ਨੇ ਬਕਾਇਦਾ ਐਲਾਨ ਜਿਹੜਾ ਉਹ ਵੀ ਕੀਤਾ ਹੈ। ਰੋਜ਼ਵਾਰ ਪ੍ਰਵੀਨ ਇਹ 15,000 ਬੈਰਲ ਤੇਲ ਆ ਜਿਹੜਾ ਉਹ ਦੇਣ ਦਾ ਹੈ ਨਾ ਜਿਹੜਾ ਇਹ ਖੂਹ ਹੈ ਜਿਹੜਾ ਉਹ ਤਾਕਤ ਰੱਖਦਾ ਔਰ ਆਖਿਆ ਜਾ ਰਿਹਾ ਕਿ ਇਹਦੀ ਪੈਦਾਵਾਰ ਜਿਹੜੀ ਅੱਗੇ ਵੀ ਵਧੇਗੀ। ਬਹੁਤ ਖੁਸ਼ੀ ਦੀ ਗੱਲ ਹੈ। ਪਾਕਿਸਤਾਨ ਜਿਹੜਾ ਆਪਣੀਆਂ ਲੋੜਾਂ ਥੋੜਾਂ ਦਾ ਤੇਲ ਪੂਰੀ ਦੁਨੀਆ ਕੋਲੋਂ ਖਰੀਦਦਾ ਹੈ। ਬਿਜਲੀ ਦਾ ਕਾਲ ਵੇਖ ਲਵੋ, CNG ਗੈਸ ਜਿਹੜੀ ਆ, ਜਿਹੜੀਆਂ ਵੀ ਗੈਸਾਂ ਹੈ ਨੇ LNG, ਉਹ ਨਾ ਲੱਭਣ ਕਾਰਨ ਇਹ ਸਭ ਕੁਝ ਹੋਇਆ ਪਿਆ ਨਾ। ਤੇਲ ਨਾ, ਹੁਣ ਜੇ ਤੇਲ ਦੇ ਜ਼ਖੀਰੇ ਪਾਕਿਸਤਾਨ ਚੋਂ ਨਿਕਲ ਆਣ, ਉਹਨਾਂ ਨੂੰ ਰਿਫਾਈਨ ਕਰ ਲਿਆ ਜਾਏ, ਉਹਨਾਂ ਨੂੰ ਵਰਤਿਆ ਜਾਏ, ਤੇ ਮੈਂ ਸਮਝਣਾ ਹੈ ਕਿ ਦੁਨੀਆ ਤੋਂ ਜਿਹੜਾ ਮਹਿੰਗਾ ਤੇਲ ਆ ਉਹਦੇ ਤੋਂ ਅੱਧੇ ਮੁੱਲ 'ਚ ਪਏਗਾ ਔਰ ਇਹਦਾ ਫਾਇਦਾ ਆਵਾਮ ਨੂੰ ਕਿਸੇ ਨਾ ਕਿਸੇ ਸੂਰਤ ਸਰਕਾਰ ਜ਼ਰੂਰ ਦੇਗੀ। ਇਹ ਇੱਕ ਖੁਸ਼ੀ ਦੀ ਗੱਲ ਹੈ ਔਰ 17 ਮਿਲੀਅਨ ਮਕਾਬ ਫੁੱਟ ਆ ਜਿਹੜੀ ਉਹ LPG ਇਹਦੇ ਤੋਂ ਰੋਜ਼ਵਾਰ ਜਿਹੜੀ ਉਹ ਲਈ ਜਾ ਸਕਦੀ ਹੈ। ਖੁਸ਼ੀ ਦੀ ਖਬਰ ਹੈ। ਔਰ ਹੁਣ ਇਹੋ ਜਿਹੇ ਕੋਈ 2-4 ਖੂਹ ਹੋਰ ਲੱਭ ਜਾਣ ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਦੇ ਦਿਨ ਪਰਤ ਸਕਦੇ ਨੇ। ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਰਿਫਾਈਨਸ ਨੇ ਔਰ ਜਿਹੜੇ ਬਾਕੀ ਅਮਰੀਕਾ ਦੇ ਨਾਲ ਸਮਝੌਤੇ ਹੋਏ ਨੇ, ਉਹਨਾਂ 'ਚ ਪਾਕਿਸਤਾਨ ਦੇ ਅੰਦਰ ਤੇਲ ਲੱਭਣ ਔਰ ਤੇਲ ਦੀ ਪੈਦਾਵਾਰ ਲੈਣ ਦਾ ਵੀ ਸਮਝੌਤਾ ਹੈ। ਯਾਨੀ ਜਿਓਗ੍ਰਾਫਿਕਲੀ ਅਮਰੀਕਾ ਨੇ ਆਪਣੀ ਟੈਕਨੋਲੋਜੀ ਦੇ ਨਾਲ ਇਹ ਸਾਰੇ
ਕਹਿ ਲਓ ਕਿ ਜਮਾ ਨਫੀਆਂ ਔਰ ਖਿੱਤੇ ਚੁਣ ਲਏ ਨੇ ਕਿ ਜਿੱਥੇ ਜਿੱਥੇ ਤੇਲ ਹੈ, ਜਿੱਥੋਂ ਜਿੱਥੋਂ ਉਹ ਤੇਲ ਕੱਢ ਸਕਦਾ, ਜਾਂ ਜਿੱਥੇ ਜਿੱਥੋਂ ਉਹਨੇ ਆਉਣ ਵਾਲੇ ਵਕਤ 'ਚ ਸਮਝੌਤੇ ਦੇ ਮੁਤਾਬਕ ਤੇਲ ਕੱਢਣੇ। ਸੋ ਕੋਹਾਟ ਜਿਹੜਾ ਜ਼ਿਲ੍ਹਾ ਹੈ ਖੈਬਰ ਪਖਤੂਨਖਵਾ ਦਾ, ਉੱਥੋਂ ਜੀ ਪੈਦਾਵਾਰ ਜਿਹੜੀ ਉਹ ਸ਼ੁਰੂ ਹੋ ਗਈ ਹੈ। ਬੜੇ ਚਿਰਾਂ ਮਗਰੋਂ ਕੋਈ ਠੰਡੀ ਖਬਰ ਜਿਹੜੀ ਉਹ ਨਸੀਬ ਹੋਈ ਹੈ ਜੀ, ਜਾਂ ਚੰਗੀ ਖਬਰ ਸੁਣਨ ਨੂੰ ਔਰ ਪੜ੍ਹਨ ਨੂੰ ਔਰ ਬਿਆਨ ਕਰਨ ਨੂੰ ਲੱਭੀ ਜੀ। ਇਮਰਾਨ ਖਾਨ ਤੋਂ ਬਾਅਦ ਉਹਨਾਂ ਦੀ ਘਰਵਾਲੀ ਦੀ ਅੱਖ ਦਾ ਵੀ ਆਪਰੇਸ਼ਨ, ਨਾ ਅਗਲਿਆਂ ਨੂੰ ਪਤਾ ਨਾ ਪਿਛਲਿਆਂ ਨੂੰ ਪਤਾ, ਤੁਹਾਡੇ ਕੋਲ ਕੀ ਜਾਣਕਾਰੀ ਸਾਡੇ ਕੋਲ ਉਹੀ ਹੈ ਜਿਹੜੀ ਸਰਕਾਰ ਨੇ ਦਿੱਤੀ ਹੈ ਜੀ। ਬਿਲਕੁਲ ਸੰਦੇ ਵੀ ਨਾ ਅਗਲਿਆਂ ਨੂੰ ਪਤਾ ਨਾ ਪਿਛਲਿਆਂ ਨੂੰ ਪਤਾ, ਪਰ ਪ੍ਰੋਬਲਮ ਇਹ ਹੈ ਕਿ ਪਹਿਲਾਂ ਇਮਰਾਨ ਖਾਨ ਦੀ ਅੱਖ ਖਰਾਬ ਹੋਈ, ਫਿਰ ਆਪਰੇਸ਼ਨ ਹੋਇਆ, ਟ੍ਰੀਟਮੈਂਟ ਹੋਈ, ਉਦੋਂ ਵੀ ਇਹੀ ਸਲੂਕ ਹੋਇਆ। ਹਜੇ ਤੱਕ ਉਹਨਾਂ ਦੀ ਪਾਰਟੀ ਹੈ ਜਿਹੜੀ ਉਹ ਚੀਕਣ ਡਈ ਹੈ। ਉਹਨਾਂ ਦੀਆਂ ਭੈਣਾਂ ਜਿਹੜੀਆਂ ਉਹ ਅਦਾਲਤੀ ਬੂਹਾ ਖੜਕਾਉਣ ਡਈਆਂ, ਰੋਲਾ ਪਾਉਣ ਡਈਆਂ ਕਿ ਸਾਡੇ ਭਰਾ ਨੂੰ ਕਿਸ ਕਿਸਮ ਦੀ ਬਿਮਾਰੀ ਹੈ, ਕੀ ਹੈ, ਸਾਨੂੰ ਪੂਰੀ ਜਾਣਕਾਰੀ ਤੇ ਦਿਓ। ਆਪਰੇਸ਼ਨ ਤੱਕ ਤੁਸੀਂ ਕਰਾਉਣ ਡੇ ਜੇ, ਕਾਹਦੇ ਨੇ ਸਾਨੂੰ ਪਤਾ ਹੀ ਨਹੀਂ ਗਾ। ਸਾਡੇ ਮਰਜ਼ੀ ਦੇ ਡਾਕਟਰਾਂ ਦੀ ਪਹੁੰਚ ਉਹਦੇ ਤੱਕ ਦਿੱਤੀ ਜਾਏ। ਉਹਨਾਂ ਰੋਲਿਆਂ ਦੇ ਵਿੱਚ ਪਤਾ ਲੱਗਾ ਕਿ ਬੁਸ਼ਰਾ ਬੀਬੀ ਹੈ ਜਿਹੜੀ, ਇਹਦੇ ਵੀ ਅੱਖ ਦਾ ਜਿਹੜਾ ਉਹ ਕੋਈ ਮਸਲਾ ਬਣਿਆ। ਇਮਰਾਨ ਖਾਨ ਦੀ ਘਰ ਵਾਲੀ, ਇਹਦਾ ਬਾਕਾਇਦਾ ਹੁਣ ਸਰਕਾਰੀ ਜਿਹੜੀ ਇਤਲਾਹ ਦਿੱਤੀ ਗਈ ਉਹਦੇ ਚ ਆਖਿਆ ਗਿਆ ਜੀ ਕਿ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਇੱਕ ਟੀਮ ਨੇ ਜੇਲ੍ਹ ਚ ਜਾ ਕੇ ਬੁਸ਼ਰਾ ਬੀਬੀ ਦਾ ਮੁਆਇਨਾ ਕੀਤਾ, ਚੈੱਕਅਪ ਕੀਤਾ। ਉਸ ਚੈੱਕਅਪ ਤੋਂ ਬਾਅਦ ਉਹਨਾਂ ਦੇ ਕਹਿ ਲਓ ਕਿ ਅੱਖਾਂ ਦੇ ਵਿੱਚ ਜਿਹੜਾ ਰੈਟੀਨਲ ਡਿਟੈਚਮੈਂਟ ਹੈ ਜਿਹੜੀ ਉਹ ਨਿਕਲੀ ਹੈ। ਰੈਟੀਨਲ ਡਿਟੈਚਮੈਂਟ ਇਹ ਕੋਈ ਬਿਮਾਰੀ ਹੈ। ਇਹਦੇ ਤੋਂ ਬਾਅਦ ਅਗਲਾ ਬਿਆਨ ਕੀ ਹੈ, ਫਿਰ ਉਹਨਾਂ ਨੂੰ ਜੇਲ੍ਹ ਚੋਂ ਹਸਪਤਾਲ ਲਿਜਾਇਆ ਗਿਆ, ਰਾਵਲਪਿੰਡੀ ਦੇ ਇੱਕ ਨਿੱਜੀ ਹਸਪਤਾਲ 'ਚ। ਉੱਥੇ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਤੋਂ ਬਾਅਦ ਫਿਰ ਇੱਕ ਰਾਤ ਉਸ ਹਸਪਤਾਲ 'ਚ ਦਾਖਲ ਰਹੀਆਂ। ਮਤਲਬ ਕਿ ਇਮਰਾਨ ਖਾਨ ਦਾ ਆਪਰੇਸ਼ਨ ਤੇ 2-4 ਘੰਟਿਆਂ 'ਚ ਕਰਕੇ ਫਿਰ ਵਾਪਸ ਸੀ, ਇਹ ਪੂਰੀ ਰਾਤ ਉੱਥੇ ਰੱਖੀ ਗਈ। ਮਾਮਲਾ ਕੋਈ ਵੱਡਾ ਹੈ। ਉਸ ਤੋਂ ਬਾਅਦ ਹੁਣ ਆਖਰੀ ਬਿਆਨ ਜਿਹੜਾ ਉਹ ਰਵਾਇਤੀ ਹੈ ਸਰਕਾਰ ਦਾ ਕਿ ਜੀ ਵਾਪਸ ਉਹਨਾਂ ਨੂੰ ਜੇਲ੍ਹ ਅਪੜਾ ਦਿੱਤਾ ਗਿਆ ਔਰ ਹੁਣ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਪਹਿਲੇ ਨਾਲੋਂ ਬਿਹਤਰ ਆ। ਹੁਣ ਫਿਰ ਬੁਸ਼ਰਾ ਬੀਬੀ ਦੇ ਆਪਣੇ ਪਰਿਵਾਰ ਨੇ ਔਰ ਇਮਰਾਨ ਖਾਨ ਦੀਆਂ ਭੈਣਾਂ ਔਰ ਪਰਿਵਾਰ ਨੇ ਔਰ ਪਾਰਟੀ ਨੇ ਇਹ ਆਖਿਆ ਕਿ ਯਾਰ ਚੱਲਣ ਕੀ ਡਿਆ ਹੈ, ਸਾਨੂੰ ਤੁਸੀਂ ਕਿਉਂ ਨਹੀਂ ਉਹਨਾਂ ਦੀ ਸਿਹਤ ਬਾਰੇ ਅਸਲ ਦੱਸ ਪਾਉਣ ਡੇ, ਕਿਉਂ ਨਹੀਂ ਇਹ ਦੱਸਣ ਡੇ ਕਿ ਮਸਲਾ ਚੱਲਣ ਕੀ ਡਿਆ ਹੈ, ਕਿਉਂ ਨਹੀਂ ਜ਼ਾਤੀ ਡਾਕਟਰਾਂ ਨੂੰ ਉਹਨਾਂ ਤੱਕ ਪਹੁੰਚ ਦੇਣ ਡੇ ਕਿ ਉਹ ਚੈੱਕਅਪ ਕਰਕੇ ਤੇ ਅਸਲ ਬਿਮਾਰੀ ਜਿਹੜੀ ਉਹ ਲੱਭ ਸਕਣ। ਔਰ ਜੇ ਤੁਸੀਂ ਬਿਮਾਰੀ ਲੱਭ ਵੀ ਲਈਏ ਤੇ ਸਾਨੂੰ ਉਸ ਬਾਰੇ ਦੱਸ ਕਿਉਂ ਨਹੀਂ ਪਾਈ ਜਾ ਰਹੀ। ਇਹ ਧੱਕਾ ਜਿਹੜਾ ਸਰਕਾਰ ਵੱਲੋਂ ਹੋ ਰਿਹਾ ਆ ਔਰ ਉਸੇ ਧੱਕੇ 'ਚ ਇਮਰਾਨ ਖਾਨ ਦੇ ਨਾਲ ਹੁਣ ਉਹਦੀ ਘਰ ਵਾਲੀ ਦੇ ਬਾਰੇ ਇਹੋ ਜਿਹੀ ਖਬਰ ਸਾਹਮਣੇ ਆਉਣ ਦਾ ਇਹ ਮਤਲਬ ਹੈ ਕਿ ਜੇਲ੍ਹ 'ਚ ਦੋਵੇਂ ਠੀਕ ਨਹੀਂ ਹੈ। ਔਰ ਇਹੋ ਹੀ ਉਹਨਾਂ ਦੀ ਸਿਆਸੀ ਪਾਰਟੀ ਦਾ ਵੀ ਆਖਣਾ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਦੇ ਹਾਲਾਤ ਵਾਵਾ ਖਰਾਬ ਨੇ ਔਰ ਸਰਕਾਰ ਨੇ ਮੁਲਾਕਾਤਾਂ ਤੇ ਪਾਬੰਦੀ ਲਾਈ ਹੈ। ਕਿੰਨੇ ਮਹੀਨੇ ਬੀਤ ਚੁੱਕੇ ਨੇ, ਮੁਲਾਕਾਤ ਹੀ ਦੋਵਾਂ ਦੇ ਨਾਲ ਨਹੀਂ ਹੋਈ। ਬਾਹਰੋਂ ਜਾ ਕੇ ਕਿਸੇ ਦੀ ਕੈਦੇ ਤਨਹਾਈ 'ਚ ਰੱਖਿਆ ਜਾ ਰਿਹਾ, ਪਤਾ ਨਹੀਂ ਕੀ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਨੇ, ਕਿਸੇ ਨੂੰ ਕੋਈ ਖਬਰ ਨਹੀਂ ਹੈ ਇਸ ਬਾਰੇ ਜੀ। ਪਾਕਿਸਤਾਨ ਤੋਂ ਇਸ ਸਾਲ ਹਜ ਕਰਨ ਲਈ ਜਾਣ ਵਾਲੇ ਹਾਜੀ ਸਾਊਦੀ ਅਰਬ ਜਾਣਾ ਸ਼ੁਰੂ ਹੋ ਗਏ ਨੇ, ਤੁਹਾਡੇ ਕੋਲ ਕੀ ਜਾਣਕਾਰੀ ਹੈ? ਰੱਬ ਦੇ ਲਾਡਲੇ ਪ੍ਰਾਹੁਣੇ ਜੀ, ਜਿਨ੍ਹਾਂ ਨੂੰ ਐਰਕੀ ਸੱਦਾ ਪਿਆ, ਜਿਨ੍ਹਾਂ ਨੇ ਐਰਕੀ ਹਜ ਦਾ ਧਾਰਮਿਕ ਪਵਿੱਤਰ ਇਹ ਮੌਕਾ ਜਿਹੜਾ ਉਹਦੇ ਤੋਂ ਫਾਇਦਾ ਚੁੱਕਣਾ ਹੈ। ਮੁਸਲਮਾਨ ਜਾਂ ਇਸਲਾਮ ਧਰਮ ਦੇ ਵਿੱਚ ਸਭ ਤੋਂ ਵੱਡੀ ਇਬਾਦਤ ਇਹ ਹੈ, ਫਰਜ਼ ਇਬਾਦਤ। ਔਰ ਫਰਜ਼ ਸਿਰਫ ਉਹਨਾਂ ਤੇ ਹੈ ਜਿਨ੍ਹਾਂ ਕੋਲ ਪੈਸਾ ਹੈ, ਜਿਹੜਾ ਗਰੀਬ ਹੈ ਉਹਦੇ ਤੇ ਫਰਜ਼ ਨਹੀਂ। ਇਹ ਵਾਹਦ ਇੱਕ ਹੈ। ਸੋ ਇਹ ਜਿਨ੍ਹਾਂ ਨੇ ਇਹ ਜਮਾ ਕਰਾਏ ਸੀਗੇ ਪੈਸੇ, ਜਿਨ੍ਹਾਂ ਦੇ ਕੁਰੇ ਨਿਕਲ ਆਏ ਨਾ ਨਿਕਲ ਆਏ, ਉਹ ਹੁਣ ਕਹਿ ਲੋ ਕਿ ਹਜ ਲਈ ਜਾਣਾ ਸ਼ੁਰੂ ਹੋ ਗਏ ਨੇ। ਪਹਿਲੀ ਪ੍ਰਵਾਜ਼ ਹੈ ਜਿਹੜੀ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੋਂ ਗਈ, ਦੂਜੀ ਪ੍ਰਵਾਜ਼ ਹੈ ਜਿਹੜੀ ਉਹ ਲਾਹੌਰੋਂ ਗਈ ਹੈ, ਔਰ ਹੁਣ ਜਦੋਂ ਅਸੀਂ ਖਬਰਾਂ ਪੜ੍ਹਨ ਡਏ ਆ ਤੇ ਇਤਲਾਹਾਂ ਇਸਲਾਮਾਬਾਦ ਤੋਂ ਆ ਰਹੀਆਂ ਕਿ ਤੀਜੀ ਪ੍ਰਵਾਜ਼ ਉੱਥੋਂ ਵੀ ਗਈ ਹੈ। ਸੋ ਇਸ ਸਾਲ ਹਾਜੀ ਹੁਣ ਹਜ ਵਾਸਤੇ ਜਾਣਾ ਸ਼ੁਰੂ ਹੋ ਗਏ ਨੇ। ਈਦ ਦਾ ਮਹੀਨਾ ਜਿਹੜਾ ਉਹ ਵੀ ਮੇਰਾ ਖਿਆਲ ਹੈ ਕਿ ਅੱਜ ਕੱਲ ਚ ਨਿੱਕੀ ਈਦ ਦਾ ਮੁੱਕ ਜਾਣਾ ਹੈ, ਅੱਗੇ ਫਿਰ 1 ਮਹੀਨਾ ਰਹਿਣਾ ਆ, 1 ਮਹੀਨੇ ਤੋਂ ਬਾਅਦ ਫਿਰ ਹਜ ਦੇ 10 ਦਿਨ ਨੇ, ਔਰ ਉਸ ਤੋਂ ਬਾਅਦ ਇਹ ਹੁਣ 40 ਦਿਨਾਂ ਦਾ ਜਿਨ੍ਹਾਂ ਦਾ ਟੂਰ ਆ, 42 ਦਿਨਾਂ ਦਾ ਇਹ ਉਹ ਜਾ ਰਹੇ ਨੇ। ਹਜ ਦੇ ਵੀ ਉਹ ਦੌਰਾਨੀਆਂ ਨੇ ਨਾ ਪ੍ਰਵੀਨ, 40 ਦਿਨਾਂ ਦਾ ਹਜ ਆ, 25 ਦਿਨਾਂ ਦਾ ਹਜ ਆ, 30 ਦਿਨਾਂ ਦਾ ਹਜ ਆ, 20 ਦਿਨਾਂ ਦਾ ਹਜ ਆ। ਇਹ ਹੁਣ ਜਿਹੜੇ 42 ਦਿਨਾਂ ਦੇ ਵੱਡੇ ਹਜ ਤੇ ਜਾ ਰਹੇ ਨੇ ਕਿ ਪਤਾ ਨਹੀਂ ਦੁਬਾਰਾ ਜ਼ਿੰਦਗੀ 'ਚ ਮੌਕਾ ਨਹੀਂ ਲੱਭਣਾ, ਇਹ ਉਹ ਖੁਸ਼ਕਿਸਮਤ ਨੇ। ਸੋ ਰੱਬ ਦੇ ਘਰ ਦਾ ਬੁਲਾਵਾ ਹੈ, ਰੱਬ ਦੇ ਲਾਡਲੇ ਪ੍ਰਾਹੁਣੇ ਨੇ, ਦੀਦ ਦਰਸ਼ਨ ਕਰਨ, ਅੱਖਾਂ ਨਿੱਘੀਆਂ ਕਰਨ, ਮਨ ਨਿੱਘਾ ਕਰਨ, ਫਰਿਆਦਾਂ ਕਰਨ ਜਾ ਰਹੇ ਨੇ। ਔਰ ਇਹ ਸਦਾ ਜਿਨ੍ਹਾਂ ਨੂੰ ਹੈ ਸੀ ਉਹਨਾਂ ਦੀਆਂ ਫਲਾਈਟਾਂ ਜਾਂ ਹਜ ਆਪਰੇਸ਼ਨ ਹੈ ਜਿਹੜਾ ਰੋਡ ਟੂ ਮੱਕਾ ਉਹ ਪਾਕਿਸਤਾਨ ਤੋਂ ਸ਼ੁਰੂ ਹੋ ਗਿਆ। ਸ਼ੁਰੂਆਤ ਕਰਾਚੀ ਤੋਂ ਹੋਈਆਂ, ਦੂਜਾ ਨੰਬਰ ਲਾਹੌਰ ਦਾ ਔਰ ਤੀਜਾ ਇਸਲਾਮਾਬਾਦ ਦਾ ਹੈ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਮੈਂ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ ਤੇ ਵੀ ਲੈ ਕੇ ਆਉਂਦੇ ਆ। ਇਹ ਖਬਰਾਂ ਨੇ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਹੁੰਦੀਆਂ, ਔਰ ਅਸੀਂ ਕੋਸ਼ਿਸ਼ ਕਰਨੇ ਆ ਕਿ ਉਹ ਗੈਰ ਜਾਨਬਦਾਰ ਖਬਰਾਂ ਜਿਹੜੀਆਂ ਜਾਨਬਦਾਰ ਜਾਂ ਤਰਫਦਾਰ ਨਾ ਹੋਣ ਉਹ ਤੁਹਾਡੇ ਤੱਕ ਪਹੁੰਚਦਿਆਂ ਕਰੀਏ। ਬਹੁਤ ਸਾਰੀਆਂ ਖਬਰਾਂ ਇਹੋ ਵੀ ਹੁੰਦੀਆਂ ਜਿਹੜੀਆਂ ਪਾਕਿਸਤਾਨੀ ਮੀਡੀਆ ਤੇ ਬਲੈਕ ਆਊਟ, ਉੱਥੋਂ ਦੇ ਸਿਆਸੀ ਨਾਕਾਬੰਦੀ ਜਾਂ ਰੋਕ ਕਾਰਨ
ਨਹੀਂ ਮਿਲਦੀਆਂ। ਸੋ ਪੰਜਾਬੀ ਰੇਡੀਓ USA ਇਸ ਫਰਜ਼ ਨੂੰ ਨਿਭਾਉਂਦਾ ਹੈ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਨੇ ਜਿਹੜੀਆਂ ਇਹ ਇਸ ਕਾਬਲ ਹੈ ਨੇ ਕਿ ਜੇ ਇਹਨਾਂ ਨੂੰ ਸਪਾਂਸਰ ਕੀਤਾ ਜਾਏ ਤੇ ਤੁਹਾਡੇ ਕਾਰੋਬਾਰ ਵਪਾਰ ਨੂੰ ਕੋਈ ਫਾਇਦਾ ਹੋ ਸਕਦਾ ਹੈ, ਪ੍ਰਮੋਸ਼ਨ ਲੱਭ ਸਕਦੀ ਹੈ, ਤੇ ਇਹ ਫਾਇਦਾ ਜ਼ਰੂਰ ਚੁੱਕੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।